ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਨਵੰਬਰ 1984 ਨੂੰ ਕੇਵਲ ਦਿੱਲੀ ਵਿੱਚ ਹੀ ਸਿੱਖਾਂ ਦੀ ਨਸਲਕੁਸ਼ੀ ਨਹੀਂ ਕੀਤੀ ਗਈ, ਬਲਕਿ ਇਸ ਦੇ ਨਾਲ-ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖ ਮਰਦਾਂ, ਔਰਤਾਂ ਤੇ ਬੱਚਿਆਂ ਦੀ ਬੜੀ ਬੇਰਹਿਮੀ ਨਾਲ ਕੋਹ-ਕੋਹ ਕੇ ਮਾਰਿਆ ਗਿਆ। ਸਿੱਖ ਬੀਬੀਆਂ ਬੇਪਤ ਕੀਤੀਆਂ ਗਈਆਂ, ਛੋਟੇ-ਛੋਟੇ ਬੱਚਿਆਂ ਨੂੰ ਜੀਂਦੇ ਜੀ ਸਾੜ ਦਿੱਤਾ ਗਿਆ। ਇਸ ਮਨੁੱਖੀ ਘਾਣ ਦੇ ਨਾਲ-ਨਾਲ ਸਿੱਖਾਂ ਦੀਆਂ ਜਾਇਦਾਦਾਂ ਦੀ ਵੀ ਲੁੱਟ-ਖਸੁੱਟ ਹੋਈ। ਵਿਊਅਰਸ, ਇਹ ਸਭ ਕੁਝ ਆਮ ਸਿੱਖਾਂ ਨੂੰ ਪਤਾ ਸੀ, ਪਰ ਕੁਝ ਐਸੀਆਂ ਥਾਵਾਂ ਸਨ ਜਿਨ੍ਹਾਂ ਬਾਰੇ ਸਿੱਖ ਕਤਲੇਆਮ ਦਾ ਕਿਸੇ ਨੂੰ ਕੁਝ ਪਤਾ ਨਹੀਂ ਸੀ ਤੇ ਨਾ ਹੀ ਪਤਾ ਲੱਗ ਸਕਦਾ ਸੀ। ਜੇ ਪੇਸ਼ੇ ਵਜੋਂ ਇੰਜੀਨੀਅਰ ਲੁਧਿਆਣੇ ਦੇ ਵਸਨੀਕ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਹਰਿਆਣੇ ਦੇ ਪਿੰਡ ਹੋਂਦ ਚਿੱਲੜ ਵਿੱਚ ਹੋਏ ਸਿੱਖ ਕਤਲੇਆਮ ਦੀ ਜਾਣਕਾਰੀ ਸਿੱਖ ਸੰਗਤਾਂ ਤੱਕ ਨਾ ਲਿਆਉਂਦੇ। ਸਰਦਾਰ ਮਨਵਿੰਦਰ ਸਿੰਘ ਨੇ ਕੇਵਲ ਇਹ ਸਾਰਾ ਕੁਝ ਸਾਹਮਣੇ ਨਹੀਂ ਲਿਆਂਦਾ, ਬਲਕਿ ਪਿੰਡ ਹੋਂਦ ਚਿੱਲੜ ਵਿੱਚ ਹੋਏ ਕਤਲੇਆਮ ਦੇ ਤੇ ਜ਼ਮੀਨਾਂ ਤੇ ਹੋਏ ਕਬਜ਼ੇ ਬਾਰੇ ਪੂਰੀ ਜਾਣਕਾਰੀ ਇਕੱਤਰ ਕੀਤੀ ਅਤੇ ਇਸ ਕਤਲੇਆਮ ਨੂੰ ਅਦਾਲਤ ਵਿੱਚ ਪਹੁੰਚਾਇਆ। ਹੁਣ ਇਹਨਾਂ ਸਾਰੇ ਕੇਸਿਸ ਦੀ ਕੀ ਅਪਡੇਟ ਹੈ, ਇਸ ਬਾਰੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਤਰ੍ਹਾਂ ਹੋਂਦ ਚਿੱਲੜ ਪਿੰਡ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ, ਇਸ ਕੇਸ ਦੀ ਕਾਰਵਾਈ ਕਿੱਥੇ ਤੱਕ ਪਹੁੰਚੀ ਹੈ? ਇਸ ਕੇਸ ਦਾ ਕੀ ਸਟੇਟਸ ਹੈ? ਕਿਹੜੇ ਹੋਰ ਨਵੇਂ ਸਬੂਤ ਸਾਹਮਣੇ ਆਏ ਹਨ? ਅੱਜ ਸਭ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਦਿਓ। ਹਾਂਜੀ, ਜਿਹੜਾ ਹੋਂਦ ਚਿੱਲੜ ਦਾ ਜਿਹੜਾ ਕੇਸ ਹੈ ਜੀ, ਇਹ ਹਿਸਾਰ ਵਿਖੇ ਜਸਟਿਸ TP ਗਰਗ ਦੀ ਅਦਾਲਤ ਵਿੱਚ ਚੱਲ ਰਿਹਾ। ਹਾਂਜੀ, ਇਹਦੇ ਵਿੱਚ 80 ਜਿਹੜੇ ਹੋਂਦ ਚਿੱਲੜ ਦੇ ਨਾਲ ਸੰਬੰਧਿਤ 80 ਪੀੜਤ, ਉਹਨਾਂ ਦੀ ਜਿਹੜੀ ਜ਼ਿਰਾ ਸੀ ਉਹ ਮੁਕੰਮਲ ਹੋ ਗਈ ਹੈ। ਹੁਣ ਜਿਹੜੀ ਅਗਲੀ ਕਾਰਵਾਈ ਹੈ, ਹੁਣ ਸਰਕਾਰੀ ਧਿਰ ਦੀ ਜ਼ਿਰਾ ਹੋਏਗੀ, ਕ੍ਰਾਸ ਐਗਜ਼ਾਮਿਨ ਸਰਕਾਰੀ ਧਿਰ ਦਾ ਹੋਏਗਾ। ਜਿਹੜੀ ਸਾਡੀ 80 ਪੀੜਤਾਂ ਦੀ ਜ਼ਿਰਾ, ਇਹਦੇ ਵਿੱਚ ਜਿਹੜੀ ਲਾਸਟ ਜ਼ਿਰਾ ਸੀ ਉਹਦੇ ਵਿੱਚ ਇੱਕ ਬੜੀ ਜਿਹੜੀ ਚੀਜ਼ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਇੱਕ ਫੌਜੀ ਜਵਾਨ ਜਿਹਦਾ ਨਾਮ ਸਰਦਾਰ ਇੰਦਰਜੀਤ ਸਿੰਘ ਸੀ, ਹਾਂਜੀ, ਉਹ ਜਿਹੜਾ ਜਵਾਨ ਸੀ ਉਹ ਆਪਣੀ ਰੈਜੀਮੈਂਟ ਤੋਂ ਵਾਪਸ ਘਰ ਆ ਰਿਹਾ ਸੀ 2 ਨਵੰਬਰ 1984 ਨੂੰ ਜੀ। ਉਹ ਜਦੋਂ ਘਰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਰਵਾੜੀ, ਕਿਉਂਕਿ ਰਵਾੜੀ ਤੋਂ ਉਹਨੂੰ ਪਤਾ ਲੱਗਿਆ ਕਿ ਅੱਗੇ ਜਿਹੜੀ ਹੈ ਬਹੁਤ ਜ਼ਿਆਦਾ ਕਤਲੇਆਮ ਹੋ ਰਿਹਾ ਤੇ ਉਹ ਰਾਤ ਨੂੰ ਰਵਾੜੀ ਗੱਡੀ ਦੇ ਵਿੱਚ, ਜਿਹੜੀ ਗੱਡੀ ਦੇ ਵਿੱਚ ਉਹ ਸੀ, ਉਹ ਗੱਡੀ ਦੇ ਸਾਰੇ ਸਰਦਾਰ ਮੁਸਾਫਰਾਂ ਨੂੰ ਜਿਉਂਦਿਆਂ ਨੂੰ ਮਾਰ ਦਿੱਤਾ ਗਿਆ ਸੀ। ਇਹ ਕਿਸੇ ਤਰੀਕੇ ਨਾਲ ਭੱਜ ਕੇ ਉੱਥੋਂ ਬਚ ਕੇ ਝਾੜੀਆਂ ਝੂੜੀਆਂ ਦੇ ਵਿੱਚ ਲੁਕਿਆ ਤੇ ਲੁਕ ਕੇ ਇਹਨੂੰ ਪਤਾ ਲੱਗਿਆ ਵੀ ਇੱਥੇ ਲਾਗੇ ਹੀ, ਰਵਾੜੀ ਦੇ ਲਾਗੇ ਇੱਕ ਪਿੰਡ ਹੈ ਹੋਂਦ, ਹਾਂਜੀ, ਇਹਨੂੰ ਦੱਸਿਆ ਕਿਸੇ ਨੇ ਵੀ ਜੇ ਤੂੰ ਉੱਥੇ ਚਲੇ ਜਾਵੇਂ, ਉਹ ਪੂਰਾ ਸਰਦਾਰਾਂ ਦਾ ਪਿੰਡ ਹੈ, ਉੱਥੇ ਤੇਰਾ ਬਚਾਅ ਹੋ ਸਕਦਾ ਹੈ, ਤੁਸੀਂ ਉੱਥੇ ਜਾ ਕੇ ਬਚਾਅ ਹੋ ਸਕਦਾ। ਤੇ ਰਾਤ ਨੂੰ ਚੱਲਦਾ ਚੱਲਦਾ ਉਸ ਪਿੰਡ ਦੇ ਵਿੱਚ ਪਹੁੰਚਿਆ, ਹੋਂਦ ਪਿੰਡ ਦੇ ਵਿੱਚ, ਕਿਉਂਕਿ 15 ਕਿਲੋਮੀਟਰ ਤੇ ਹੀ ਹੈ ਜੀ ਜਿਹੜਾ ਹੋਂਦ ਪਿੰਡ। ਔਰ ਇਹ ਉਸ ਪਿੰਡ ਦੇ ਵਿੱਚ ਜਦੋਂ ਪਹੁੰਚਿਆ 9 ਵਜੇ ਪਹੁੰਚਿਆ ਸੀ, 9 ਵਜੇ ਪਹੁੰਚਿਆ ਤੇ ਇਹਨਾਂ ਨੇ ਨਹਾਤਾ, ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਛਕਿਆ ਤੇ 11 ਵਜੇ ਭੀੜ ਨੇ ਇਸ ਪਿੰਡ ਨੂੰ ਵੀ ਘੇਰਾ ਪਾ ਲਿਆ ਸੀ। ਇਹਨਾਂ ਦੀ ਪਤਨੀ ਜਿਹੜੀ ਆ ਕਵਲਜੀਤ ਕੌਰ, ਉਹਨੇ ਆ ਕੇ ਕੋਰਟ ਦੇ ਵਿੱਚ ਇਹ ਗਵਾਹੀ ਦਿੱਤੀ ਹੈ ਕਿ 26 ਸਾਲ ਮੈਨੂੰ ਨਹੀਂ ਪਤਾ ਲੱਗਿਆ ਕਿ ਮੇਰੇ ਪਤੀ ਕਿੱਥੇ ਨੇ, ਕਿਉਂਕਿ ਇਹਨਾਂ ਦੀ ਇੱਕ ਬੜੀ ਪਰਿਵਾਰ ਦੀ ਬੜੀ ਇੱਕ ਹੋਰ ਤਰਾਸਦੀ ਰਹੀ ਹੈ ਕਿ ਇੱਕ ਇੱਧਰ ਤਾਂ ਇਹਨਾਂ ਦਾ ਪਤੀ ਇੰਦਰਜੀਤ ਸਿੰਘ ਹੋਂਦ ਚਿੱਲੜ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ, ਕਤਲ ਕਰ ਦਿੱਤਾ ਗਿਆ ਸੀ, ਪਰ ਘਰ ਜਿਹੜੀ ਸੀ ਪੰਜਾਬ ਪੁਲਿਸ ਜਾਂ ਸੈਂਟਰ ਏਜੰਸੀਆਂ ਦੇ ਬੰਦੇ ਇਹਨਾਂ ਦੇ ਪਰਿਵਾਰ ਨੂੰ ਇਹ ਕਹਿ ਕੇ ਤੰਗ ਕਰਦੇ ਸੀ ਕਿ ਤੁਹਾਡਾ ਜਿਹੜਾ ਇੰਦਰਜੀਤ ਸਿੰਘ ਹੈ ਇਹ ਭਗੌੜਾ ਹੋ ਗਿਆ, ਇਹ ਕਿਸੇ ਖਾੜਕੂ ਗਰੁੱਪ ਦੇ ਵਿੱਚ ਰਲ ਗਿਆ। ਇਹਨਾਂ ਦੇ ਪਰਿਵਾਰ ਨੇ ਉਦੋਂ ਬਹੁਤ ਪੰਜਾਬ ਪੁਲਿਸ ਵੱਲੋਂ ਤੇ ਜਾਂ ਤੁਸੀਂ ਕਹਿ ਰਹੇ ਹੋ ਸੈਂਟਰ ਏਜੰਸੀਆਂ ਵੱਲੋਂ ਬਹੁਤ ਤਸੀਹੇ ਜਰੇ, ਕਿਉਂਕਿ ਉਹਨਾਂ ਦਾ ਇਹ ਵਿਚਾਰ ਸੀ ਕਿ ਇਹ ਜਿਹੜਾ ਫੌਜੀ ਹੈ ਇਹ ਸ਼ਾਇਦ ਇਹਨੇ ਹਥਿਆਰ ਚੱਕ ਲਏ ਨੇ ਜੀ, ਔਰ ਇਹ ਘਰ ਵਾਲੇ ਦੱਸ ਨਹੀਂ ਰਹੇ ਸਾਨੂੰ। ਔਰ ਇਹਨੇ ਇਹਦੀ ਜਿਹੜੀ ਹੈਗੀ ਆ ਵਿਧਵਾ ਕਮਲਜੀਤ ਕੌਰ, ਇਹਨੇ ਅਦਾਲਤ ਦੇ ਵਿੱਚ ਰੋ ਰੋ ਕੇ ਦੱਸਿਆ ਕਿ ਕਿਵੇਂ ਇਹਨਾਂ ਨੇ 26 ਸਾਲ ਗੁਜ਼ਾਰੇ ਨੇ। ਜਦੋਂ ਇਹਨਾਂ ਨੂੰ ਦੱਸਿਆ ਵੀ ਇਹਨਾਂ ਨੇ ਅਦਾਲਤ ਨੂੰ ਵੀ ਜਦੋਂ ਇਹਨੂੰ ਹੋਂਦ ਚਿੱਲੜ ਬਾਰੇ ਪਤਾ ਲੱਗਿਆ ਤੇ ਉੱਥੇ ਅਸੀਂ ਇੱਕ ਖਬਰ ਦਿੱਤੀ ਸੀ ਕਿ ਇੱਕ ਉੱਥੇ ਅਭਾਗਾ ਫੌਜੀ ਪਤਾ ਨਹੀਂ ਕੌਣ ਸੀ ਜਿਹਦੀ ਕਿ ਕੋਈ ਪਹਿਚਾਣ ਨਹੀਂ ਹੋ ਰਹੀ,
ਹਾਂਜੀ। ਜਦੋਂ ਸਾਡੇ ਉੱਥੇ 3 ਮਾਰਚ ਨੂੰ 2011 ਜਦੋਂ ਉਸ ਪਿੰਡ ਦੇ ਵਿੱਚ ਅਸੀਂ ਸਮਾਗਮ ਰੱਖਿਆ ਸੀ ਅਖੰਡ ਪਾਠ ਸਾਹਿਬ ਦਾ, ਉਦੋਂ 3-4 ਬੀਬੀਆਂ ਆਪਣੇ ਪਤੀਆਂ ਦੀਆਂ ਫੋਟੋਆਂ ਲੈ ਕੇ ਪਹੁੰਚੀਆਂ ਸੀਗੀਆਂ। ਇਹ ਕਮਲਜੀਤ ਦੀ ਜਿਹੜੀ ਸੀ, ਕਮਲਜੀਤ ਕੌਰ, ਇਹਨਾਂ ਦੀ ਜਿਹੜੀ ਫੋਟੋ, ਇਹਨਾਂ ਨੇ ਉੱਥੇ ਦੇ ਵਸਨੀਕ ਜਿਹੜੇ ਅੱਜ ਵੀ ਬਠਿੰਡੇ ਰਹਿੰਦੇ ਨੇ, ਬਾਪੂ ਉੱਤਮ ਸਿੰਘ, ਉਹਨਾਂ ਨੂੰ, ਉੱਤਮ ਸਿੰਘ ਜੀ ਨੂੰ ਇਹਨਾਂ ਨੇ ਉਹਦੀ ਫੋਟੋ ਦਿਖਾਈ ਤੇ ਉਹਨਾਂ ਨੇ ਝੱਟ ਪਹਿਚਾਣ ਲਿਆ, ਕਿਉਂਕਿ ਸਰਦਾਰ ਉੱਤਮ ਸਿੰਘ ਜੀ ਨੇ ਉਹਨਾਂ ਨੂੰ ਇਸ਼ਨਾਨ ਕਰਨ ਲਈ ਪਾਣੀ ਤੇ ਰੋਟੀ ਵਗੈਰਾ ਦਿੱਤੀ ਸੀ। ਗੁਰਦੁਆਰੇ ਦੇ ਵਿੱਚ ਸ਼ਰਨ ਸੁਖਨੀ ਕਰਾਈ ਸੀ ਉਹਨਾਂ ਦੀ। ਤੇ ਉਦੋਂ ਉਹਨਾਂ ਨੂੰ ਜਾਣੀ ਕਿ ਇੱਕ ਬੜੀ ਤਰਾਸਦੀ ਵਾਲੀ ਗੱਲ ਹੈ ਕਿ 26 ਸਾਲਾਂ ਬਾਅਦ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋਂਦ ਪਿੰਡ ਵਿੱਚ ਹੋਈ ਹੈ। ਹੁਣ ਇੱਕ ਕਮਲਜੀਤ ਕੌਰ ਹੈ ਜਿਹੜੀ, ਇਹਨੂੰ ਮੈਂ ਸਮਝਦਾ ਕਿ ਇਸ ਕੇਸ ਵਿੱਚ ਬਹੁਤ ਵੱਡੀ ਰਾਹਤ ਇਹ ਮਿਲਣ ਵਾਲੀ ਹੈ ਕਿ ਇਹਨੂੰ ਅਸੀਂ ਇੱਕ ਤਾਂ ਸਰਕਾਰ ਕੋਲੋਂ ਜਿਹੜਾ ਉਹਨਾਂ ਦਾ ਜਿਹੜਾ ਸੀ ਹੁਣ ਤੱਕ ਦਾ ਪੈਨਸ਼ਨ ਵਗੈਰਾ, ਮੁਆਵਜ਼ਾ ਵਗੈਰਾ, ਉਹ ਅਸੀਂ ਜਿਹੜੀ ਹੁਣ ਧਿਰ ਬਣਾਈ ਹੈ, ਅਸੀਂ ਫੌਜ ਵੀ ਧਿਰ ਬਣਾ ਲਈ ਹੈ ਆਪਣੀ ਜਿਹੜੀ ਕੇਸ ਦੇ ਵਿੱਚ। ਅਸੀਂ ਮਿਲਟਰੀ ਨੂੰ ਵੀ ਧਿਰ ਬਣਾਇਆ ਤੇ ਉਹ ਮਿਲਟਰੀ ਵਾਲਿਆਂ ਨੂੰ ਵੀ ਅਸੀਂ ਉੱਥੇ ਕਾਲ ਕੀਤੀ ਆ, ਉਹਨਾਂ ਨੂੰ ਵੀ ਬੁਲਾਇਆ ਇਸ ਕੇਸ ਦੇ ਨਾਲ ਸੰਬੰਧਿਤ। ਤੇ ਉਹਦਾ ਜਿਹੜਾ ਪੂਰਾ ਰਿਕਾਰਡ ਆ, ਇਹ ਪੂਰਾ ਸਿੱਧ ਹੋ ਚੁੱਕਿਆ ਕਿ ਜਿਹੜਾ ਆਪਣਾ ਫੌਜੀ ਹੈ, ਇਹ ਫੌਜੀ ਸਿੰਘ ਦੀ ਇੰਦਰਜੀਤ ਸਿੰਘ ਦੀ ਹੋਂਦ ਵਿੱਚ ਹੀ ਮੌਤ ਹੋਈ ਸੀ। ਤੇ ਕਮਲਜੀਤ ਕੌਰ ਨੂੰ ਹੁਣ ਜਿਹੜੀ ਅੱਗੇ ਆ ਪੈਨਸ਼ਨ ਵਗੈਰਾ, ਉਹ ਸਾਰੀ ਉੱਥੋਂ ਸ਼ੁਰੂ ਹੋ ਗਈ ਹੈ ਫੌਜ ਵੱਲੋਂ। ਕਿਉਂਕਿ ਦੇਖੋ ਕਿੰਨੀ ਤਰਾਸਦੀ ਹੈ ਕਿ ਇੱਕ ਪਾਸੇ ਤਾਂ ਪਰਿਵਾਰ ਦਾ ਇੱਕ ਜੀ ਸ਼ਹੀਦ ਕਰ ਦਿੱਤਾ ਜਾਂਦਾ ਤੇ ਦੂਜੇ ਪਾਸੇ ਉਹਦੇ ਤੇ ਇਲਜ਼ਾਮ ਲਾਏ ਜਾਂਦੇ ਆ ਕਿ ਉਹਨੇ ਹਥਿਆਰ ਚੱਕ ਲਏ, ਦੇਸ਼ ਵਿਰੁੱਧ ਬਗਾਵਤ ਕਰ ਦਿੱਤੀ। ਇਹ ਜਿਹੜਾ ਇੰਡੀਆ ਦਾ ਜਿਹੜਾ ਡਿਊਲ ਸਿਸਟਮ ਹੈ, ਇਹ ਸਿਰਫ ਸਿੱਖਾਂ ਲਈ ਹੀ ਏਦਾਂ ਦੀਆਂ ਜਿਹੜੀਆਂ ਗੱਲਾਂ ਨੇ ਸਾਹਮਣੇ ਆਉਂਦੀਆਂ ਨੇ। ਇਸ ਤੋਂ ਬਾਅਦ ਹੁਣ ਜਿਹੜੀ ਅਗਲੀ ਤਰੀਕ ਸੀਗੀ, ਅਗਲੀ ਤਰੀਕ ਦੇ ਵਿੱਚ 11 ਮਾਰਚ ਨੂੰ ਸੀਗੀ ਲਾਸਟ ਤਰੀਕ। ਉਹਦੀ ਹੁਣ ਅਗਲੀ ਸਾਡੀ ਜਿਹੜੀ ਸੁਣਵਾਈ ਹੈ 16 ਅਪ੍ਰੈਲ ਨੂੰ ਹੈ, ਅਗਲੇ ਮਹੀਨੇ 16 ਤਰੀਕ ਨੂੰ। ਉਸ ਸੁਣਵਾਈ ਦੇ ਵਿੱਚ ਕਿਉਂਕਿ ਹੁਣ ਜਿਹੜੇ ਆ ਸਰਕਾਰੀ ਧਿਰ ਦੀ ਜਿਹੜਾ ਹੋ ਰਹੀ ਹੈ, ਤੇ ਸਰਕਾਰੀ ਧਿਰ ਦੇ ਵੱਲੋਂ ਇਸ ਵਾਰ ਨਾਇਬ ਤਹਿਸੀਲਦਾਰ ਸੰਜੀਵ ਕੁਮਾਰ ਆਏ ਸੀਗੇ ਇਸ ਆਪਣੀ ਗਵਾਹੀ ਦੇਣ। ਤੇ ਨਾਇਬ ਤਹਿਸੀਲਦਾਰ ਸੰਜੀਵ ਕੁਮਾਰ ਨੇ ਸਰਕਾਰ ਦੇ ਵਿੱਚ ਉੱਥੇ ਆ ਕੇ ਬਿਲਕੁਲ ਕੋਰਾ ਚਿੱਠਾ ਝੂਠ ਬੋਲਦੇ ਰਹੇ। ਕਹਿੰਦੇ ਜੀ ਉੱਥੇ ਤਾਂ ਜਿਹੜਾ ਸੀਗਾ ਕੋਈ ਹਵੇਲੀਆਂ ਜਿਹੜੀਆਂ ਸੀ 1-2 ਹੀ ਸੀਗੀਆਂ, ਉਹ ਪੁਰਾਣੀਆਂ ਸੀ। ਪਰ ਦੂਜਾ ਇਹ ਕਹਿੰਦੇ ਰਹੇ ਕਿ ਜਿਹੜੀ ਇਹ ਜ਼ਮੀਨਾਂ ਦੇ ਜਿਹੜੇ ਇਹ ਰੇਟ ਨੇ 1984 ਵਾਲੇ ਅੱਜ ਮਿਸ ਰਹੇ ਨੇ। ਕਿਉਂਕਿ ਅਸੀਂ ਨਾਲ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਲੋਕਾਂ ਨੇ ਡਰਦੇ ਮਾਰੇ ਪੰਜਾਬ ਭੱਜ ਆਏ ਸੀ। ਕੁਝ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਸੀ ਔਰ ਕੁਝ ਜ਼ਮੀਨਾਂ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਜਿਹੜਾ ਕਬਜ਼ੇ ਵਾਲੀਆਂ ਸੀ ਉਹ ਤਾਂ ਅਸੀਂ ਛਡਵਾਉਣ ਦੀ ਕੋਰਟ ਨੂੰ ਗੱਲ ਕੀਤੀ ਹੈ, ਪਰ ਜਿਹੜੀਆਂ ਵੇਚ ਦਿੱਤੀਆਂ ਸੀ ਉਹਨਾਂ ਬਾਰੇ ਵੀ ਅਸੀਂ ਕੋਰਟ ਨੂੰ ਕਿਹਾ ਕਿ ਲੋਕਾਂ ਨੇ ਡਰਦੇ ਮਾਰੇ ਆਪਣੀਆਂ ਜ਼ਮੀਨਾਂ ਨੂੰ ਵੇਚਿਆ ਕਿਉਂਕਿ ਉਹ ਉੱਥੇ ਵਸਣਾ ਨਹੀਂ ਸੀ ਚਾਹੁੰਦੇ। ਜਿੰਨੇ ਜੋ ਕਿਸੇ ਨੇ ਪੈਸੇ ਦਿੱਤੇ, ਕਿਸੇ ਨੇ 50 ਰੁਪਏ ਗਜ ਦੇ ਹਿਸਾਬ ਨਾਲ, 50 ਰੁਪਏ ਕਿੱਲੇ ਦੇ ਹਿਸਾਬ ਨਾਲ, 100 ਰੁਪਏ ਕਿੱਲੇ ਦੇ ਹਿਸਾਬ ਨਾਲ ਜ਼ਮੀਨਾਂ ਉੱਥੇ ਪਰਚੇਜ ਕੀਤੀਆਂ ਹੋਈਆਂ ਨੇ। ਤੇ ਜਿਹੜਾ ਸੰਜੀਵ ਕੁਮਾਰ ਹੈ, ਜਿਹੜਾ ਨਾਇਬ ਤਹਿਸੀਲਦਾਰ ਹੈ, ਇਹ ਤਹਿਸੀਲਦਾਰ ਨੇ ਆ ਕੇ ਉੱਥੇ ਦੱਸਿਆ ਕਿ ਜਿਹੜੇ ਉਸ ਟਾਈਮ ਜਿਹੜਾ ਜ਼ਮੀਨਾਂ ਦਾ ਭਾਅ ਸੀ ਉਹ ਇਹੀ ਸੀ। ਇੱਕ ਗੱਲ ਇਹ ਵੀ ਅਸੀਂ ਜੱਜ ਦੇ ਵੈਸੇ ਨੋਟਿਸ ਦੇ ਵਿੱਚ ਲਿਆਂਦੀ ਹੈ ਕਿ ਅੱਜ ਜਿਵੇਂ ਰਜਿਸਟਰੀਆਂ ਦੇ ਜਿਹੜੇ ਰੇਟ ਨੇ, ਸਰਕਾਰੀ ਰੇਟ ਨੇ, ਸਰਕਾਰੀ ਰੇਟ ਹੋਰ ਹੁੰਦੇ ਆ, ਜਦ ਕੋ ਅਸਲੀ ਜਦੋਂ ਅਸੀਂ ਰਜਿਸਟਰੀਆਂ ਕਰਾਉਨੇ ਆ ਉਹਨਾਂ ਦਾ 10-10, 20-20 ਗੁਣਾ ਜਿਹੜਾ ਰੇਟ ਦਾ ਜਿਹੜਾ ਫਰਕ ਹੁੰਦਾ। ਤੇ ਇਹ ਜਿਹੜੀ ਗੱਲ ਹੈ ਇਹ ਸਾਰੀ ਸਾਡੇ ਵਕੀਲ ਨੇ ਉਹਨਾਂ ਦੇ ਅੱਗੇ ਰੱਖੀ ਹੈ। ਤੇ ਹੁਣ ਅਗਲੀ ਤਰੀਕ ਜਿਹੜੀ ਹੈਗੀ ਹੈ ਉਹਦੇ ਵਿੱਚ ਅਸੀਂ SHO ਰਾਮ ਕਿਸ਼ੋਰ ਤੇ DSP ਰਾਮ ਵੰਸ਼, ਜਿਹੜੇ ਅੱਜ ਕੱਲ੍ਹ ਰਿਟਾਇਰਡ ਹੋ ਚੁੱਕੇ ਨੇ, ਉਹਨਾਂ ਦਾ ਏਰੀਆ ਲੱਗਦਾ, ਅਸੀਂ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ SHO ਰਾਮ ਕਿਸ਼ੋਰ ਤੇ DSP ਰਾਮ ਵੰਸ਼ ਨੂੰ ਵੀ ਅਦਾਲਤ ਵਿੱਚ ਬੁਲਾਇਆ ਜਾਵੇ ਤਾਂ ਜੋ ਜਿਹੜੀ ਉਸ ਟਾਈਮ ਦੀ ਘਟਨਾ ਹੋਈ ਹੈ, ਕਿਉਂਕਿ ਉਹਨਾਂ ਤੇ ਸਾਰੀ ਗੱਲ ਪਾਈ ਜਾਵੇ। ਉਹਨਾਂ ਨੇ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹਨੂੰ ਕਾਬੂ ਵਿੱਚ ਰੱਖਿਆ ਤੇ ਜਿਹੜੀ ਪਿੰਡ ਵਾਲੇ ਜਿਵੇਂ ਲੋਕ ਕਹਿੰਦੇ ਆ ਕਿ ਉਹਨਾਂ ਦਾ ਵਿੱਚ ਪੂਰਾ ਹੱਥ ਸੀ ਪੁਲਿਸ ਦਾ। ਤੇ ਇਸ ਲਈ ਅਸੀਂ ਹੁਣ ਦੇਖਦੇ ਹਾਂ ਕਿ ਅਗਲੀ ਤਰੀਕ ਤੇ
ਉਹਨਾਂ ਨੂੰ ਸੰਮਣ ਭੇਜੇ ਜਾਂਦੇ ਆ ਕਿ ਨਹੀਂ ਭੇਜੇ ਜਾਂਦੇ। ਵੈਸੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੂੰ ਉੱਥੇ ਬੁਲਾ ਕੇ ਉਹਨਾਂ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਉਹਨਾਂ ਨੂੰ ਰੁਕਵਾਉਣ ਦਾ ਅਸੀਂ ਅਗਲਾ ਸਿਸਟਮ ਕਰ ਰਹੇ ਹਾਂ। ਜੀ ਬਿਲਕੁਲ ਬਿਲकुल। ਤੇ ਵੀਰ ਜੀ ਇਸ ਕੇਸ ਸੰਬੰਧੀ ਤੁਹਾਨੂੰ ਅਸੀਂ 16 ਅਪ੍ਰੈਲ ਤੋਂ ਬਾਅਦ ਵੀ ਇਸ ਬਾਰੇ ਅਸੀਂ ਅਪਡੇਟ ਲਵਾਂਗੇ। ਤੇ ਹੁਣ ਅਸੀਂ ਬਾਕੀ ਕੇਸਿਸ ਦੇ ਉੱਪਰ ਆਉਂਦੇ ਹਾਂ। ਜਿਵੇਂ ਪਿਛਲੀ ਇੰਟਰਵਿਊ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਕਿ ਗੁੜਗਾਵਾਂ ਦੇ ਨੇੜੇ ਪਿੰਡ ਬਾਦਸ਼ਪੁਰ ਦੇ ਵਿੱਚ ਕਾਫੀ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ, ਜਿਨ੍ਹਾਂ ਦੇ ਵਿੱਚ ਸਰਦਾਰ ਪਰਮਜੀਤ ਤੇ ਉਹਨਾਂ ਦੀ ਫੈਮਿਲੀ ਨੂੰ ਵੀ ਮਾਰਿਆ ਗਿਆ ਸੀਗਾ। ਤੇ ਉਹਨਾਂ ਦੀ 10 ਏਕੜ ਦੀ ਜ਼ਮੀਨ ਸੀ ਉੱਥੇ, ਜਿਹੜੇ ਦੀ ਅੱਜ ਅਰਬਾਂ ਦੀ ਪ੍ਰਾਪਰਟੀ ਹੈ ਤੇ ਕਾਫੀ ਲੋਕ ਉਸ ਨੂੰ ਹੜਪਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਤੁਸੀਂ ਇਸ ਦੇ ਉੱਪਰ ਸਿੱਖ ਸੈਂਟਰ ਜਾਂ ਸਿੱਖ ਕਮਿਊਨਿਟੀ ਜਾਂ ਗੁਰਦੁਆਰਾ ਬਣਾਉਣਾ ਚਾਹੁੰਦੇ ਹੋ, ਇਸ ਬਾਰੇ ਵੀ ਕੋਈ ਪ੍ਰੋਗਰੈਸ ਹੋਈ ਹੈ? ਇਸ ਬਾਰੇ ਵੀ ਜਾਣਕਾਰੀ ਦਿਓ। ਇਸ ਬਾਰੇ ਇਹ ਹੈ ਕਿ ਜਿੱਦਾਂ ਜਿਹੜਾ ਹੈਗਾ ਹਿਸਾਰ ਵਿਖੇ ਜਿਹੜਾ ਜਸਟਿਸ ਟੀ ਗਰਗ ਦੀ ਅਦਾਲਤ ਵਿੱਚ ਤੇ ਉਹ ਕੇਸ ਚੱਲ ਰਹੇ ਨੇ, 3 ਕੇਸ ਚੱਲ ਰਹੇ ਨੇ। ਇੱਕ ਹੋਮ ਚੱਲੜ ਵਾਲਾ, ਇੱਕ ਗੁੜਗਾਉਂ ਵਾਲਾ ਤੇ ਇੱਕ ਪਟੌਦੀ ਵਾਲਾ। ਹਾਂਜੀ। ਤੇ ਜਿਹੜਾ ਗੁੜਗਾਉਂ ਵਾਲਾ ਕੇਸ ਹੈ ਇਹ ਲਾਸਟ 20 ਮਾਰਚ ਨੂੰ ਇਹਦੀ ਤਰੀਕ ਸੀਗੀ, 20 ਮਾਰਚ ਨੂੰ। ਤੇ ਅਗਲੀ ਇਹਦੀ ਤਰੀਕ ਜਿਹੜੀ ਹੈਗੀ ਹੈ 28 ਅਪ੍ਰੈਲ ਹੈ, 28 ਅਪ੍ਰੈਲ ਹੈ। ਤੇ 21 ਮਾਰਚ ਜਿਹੜੀ 20 ਮਾਰਚ ਦੀ ਜਿਹੜੀ ਤਰੀਕ ਹੈ ਇਹਦੇ ਵਿੱਚ ਕੀ ਹੈ ਕਿ ਹੁਣ ਜਿਹੜੇ ਪੀੜਤ ਨੇ, ਕਿਉਂਕਿ ਗੁੜਗਾਉਂ ਦੇ ਵਿੱਚ 47 ਕਿਲਿੰਗਸ ਹੋਈਆਂ ਨੇ। ਤੇ ਸਾਡਾ ਜਿਹੜਾ ਸਭ ਤੋਂ ਪਹਿਲਾਂ ਹੈਗਾ ਕਿ ਜਿੰਨੀਆਂ ਵੀ ਕਿਲਿੰਗਸ ਹੋਈਆਂ ਨੇ ਉਹਨਾਂ ਦੀ ਜਿਹੜੀ ਹੈਗੀ ਆ ਅਦਾਲਤ ਦੇ ਵਿੱਚ ਉਹਨਾਂ ਦੀ ਗਵਾਹੀ ਕਰਾਈ ਜਾਵੇ। ਸਾਡਾ ਸਭ ਤੋਂ ਪਹਿਲਾ ਫੋਕਸ ਇਹ ਹੈ। ਤੇ ਇਸ ਦੇ ਵਿੱਚ ਇਸ ਵਾਰ ਜਿਹੜਾ ਹੈਗਾ ਇੱਕ ਅਹਿਮ ਖੁਲਾਸਾ ਹਰਦਿਆਲ ਕੌਰ ਨੇ ਕੀਤਾ। ਹਰਦਿਆਲ ਕੌਰ ਨੇ ਅਦਾਲਤ ਨੂੰ ਆ ਕੇ ਦੱਸਿਆ ਕਿ ਉਹਨਾਂ ਦੇ ਪਤੀ ਸਰਦਾਰ ਸੇਵਾ ਸਿੰਘ, ਜਿਹੜੇ ਕਿ ਸੈਂਟਰਲ ਰਿਜ਼ਰਵ ਬੈਂਕ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਸੀਗੇ, ਉਹਨਾਂ ਨੂੰ ਭੀੜ ਨੇ ਜਿਉਂਦਿਆਂ ਨੂੰ ਫੜ ਕੇ ਗਲੀ ਦੇ ਵਿੱਚ ਲੈ ਕੇ ਆਂਦਾ ਤੇ ਔਰ ਪਰਿਵਾਰ ਦੇ ਜਿਹੜਾ ਸੀ ਪਹਿਲਾਂ ਦਾ ਘਰ ਨੂੰ ਜਾਲਿਆ ਉਹਨਾਂ ਦੇ ਨੂੰ, ਤੇ ਉਹਨਾਂ ਨੂੰ ਗਲੀ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਗਲੀ ਦੇ ਵਿੱਚ ਹੀ ਸਾੜ ਦਿੱਤਾ ਗਿਆ। ਔਰ ਪੂਰੀ ਰਾਤ ਉਹਨਾਂ ਦੀ ਜਿਹੜੀ ਲਾਸ਼ ਸੀਗੀ ਉਹ ਸੜਕ ਤੇ ਪਈ ਰਹੀ। ਕਿਸੇ ਨੇ ਵੀ ਜਾਣੀ ਕਿ ਉਹਨਾਂ ਦੀ ਮਦਦ ਨਹੀਂ ਕੀਤੀ ਕਿ ਉਹਨੂੰ ਚੱਕਿਆ ਜਾਵੇ। ਹੁਣ ਇੱਥੇ ਇੱਕ ਗੱਲ ਇਹ ਵੀ ਜ਼ਿਕਰਯੋਗ ਹੈ ਕਿ ਕਈ ਲੋਕ ਕਹਿੰਦੇ ਆ, ਮੇਰੇ ਵੀਰ ਵੀ ਕਹਿੰਦੇ ਆ ਕਿ ਇਹ ਜਿਹੜਾ ਕਤਲੇਆਮ ਹੈ ਇਹ ਇਕੱਲੀ ਕਾਂਗਰਸ ਨੇ ਕੀਤਾ। ਅਗਰ ਇਹ ਕਾਂਗਰਸ ਨੇ ਕੀਤਾ ਕਿ ਜਿਹੜੇ ਨਾਲ ਦੇ ਘਰਾਂ ਵਾਲੇ ਸੀ ਉਹਨਾਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਕਿਉਂ ਨਹੀਂ ਸੰਭਾਲਿਆ? ਬਿਲਕੁਲ। ਹੁਣ ਹੋਂਦ ਪਿੰਡ ਦੇ ਵਿੱਚ ਵੀ ਅਗਰ ਅਸੀਂ ਦੇਖਿਆ ਜਾਵੇ ਤੇ ਇਕੱਲੇ ਅਗਰ ਕਾਂਗਰਸ ਦੇ ਬਾਹਰੀ ਗੁੰਡੇ ਆ ਕੇ ਉਸ ਪਿੰਡ ਨੂੰ ਮਾਰ ਕੇ, ਕੁੱਟ ਕੇ, ਸਾੜ ਗਏ ਤੇ ਉਸ ਤੋਂ ਬਾਅਦ ਅੱਜ ਅਗਰ ਤੁਸੀਂ ਉਹਨਾਂ ਦੇ ਘਰਾਂ ਨੂੰ ਦੇਖੋ ਤੇ ਉਹਨਾਂ ਦੀਆਂ ਟਾਕੀਆਂ ਤੱਕ, ਉਹਨਾਂ ਦੇ ਦਰਵਾਜ਼ੇ, ਉਹਨਾਂ ਦੇ ਬਾਰ, ਉਹਨਾਂ ਦੇ ਘਰਾਂ ਦੀਆਂ ਇੱਟਾਂ ਤੱਕ ਲੋਕ ਲੈ ਗਏ। ਤੇ ਇਹ ਜਿਹੜੇ ਲੋਕ ਨੇ ਇਹ ਫਿਰ ਕੌਣ ਨੇ, ਕਿੱਥੋਂ ਨੇ? ਕੀ ਇਹ ਸਾਰੇ ਕਾਂਗਰਸੀ ਸੀ? ਇਹ ਬੜੀ ਇੱਕ ਗੱਲ, ਇਸ ਗੱਲ ਨੇ ਜਿਹੜੀ ਹਰਦਿਆਲ ਕੌਰ ਬੀਬੀ ਨੇ ਉੱਥੇ ਅਦਾਲਤ ਦੇ ਵਿੱਚ ਗੱਲ ਕੀਤੀ ਹੈ ਕਿ ਕਿਸੇ ਵੀ ਬੰਦੇ ਨੇ ਪੂਰੇ ਉਹਨਾਂ ਦੀ ਗਲੀ ਦੇ ਵਿੱਚ, ਮੁਹੱਲੇ ਦੇ ਵਿੱਚ ਕਿਸੇ ਨੇ ਵੀ ਉਹਨਾਂ ਦੇ ਪਤੀ ਨੂੰ 2 ਮੀਟਰ ਕੱਪੜਾ ਦੇਣ ਦੀ ਕਿਸੇ ਨੇ ਨਹੀਂ ਕੀਤੀ। ਉਹਨਾਂ ਦੀ ਪੂਰੀ ਰਾਤ ਜਿਹੜੀ ਸੀ ਲਾਸ਼ ਸੀ ਪਈ ਰਹੀ ਤੇ ਸਵੇਰੇ ਗੁਰਦੁਆਰੇ ਤੇ ਜਿਹੜੇ ਸੀ ਉਹਨਾਂ ਨੇ ਮਿਲ ਕੇ ਉਹ ਆਏ ਤੇ ਉਹਨਾਂ ਦੇ ਵਿੱਚੋਂ ਡਰਦਿਆਂ ਨੇ ਫਿਰ ਉਹਨਾਂ ਦੀ ਲਾਸ਼ ਨੂੰ ਕਿਨਾਰੇ ਤੇ ਲਗਾਇਆ। ਤੇ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਜਿਹੜੀਆਂ ਨੇ ਸਿੱਧ ਕਰਦੀਆਂ ਨੇ ਕਿ ਜਿਹੜਾ ਇਹ ਹਿੰਦੂ ਰਾਸ਼ਟਰ ਦੀ ਨੀਤੀ ਜਿਹੜੀ ਸਿੱਖਾਂ ਪ੍ਰਤੀ ਜਿਹੜੀ ਜ਼ਹਿਰ ਇਹਨਾਂ ਦੇ ਅੰਦਰ ਭਰੀ ਹੋਈ ਆ, ਜ਼ਹਿਰ ਦਾ ਹੀ ਇਹ ਜਿਹੜਾ 84 ਦਾ ਜਿਹੜਾ ਕਤਲੇਆਮ ਆ ਉਹਦਾ ਨਤੀਜਾ ਸੀ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ। ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਿਰਫ ਕਾਂਗਰਸ ਨੇ ਨਹੀਂ ਇਹ ਸਿੱਖਾਂ ਦੇ ਨਾਲ ਕੀਤਾ, ਬਲਕਿ ਜਿਹੜੇ ਸਾਰੇ ਹਿੰਦੂ ਭਰਾ ਸੀਗੇ ਉਹਨਾਂ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਇਸ ਕਤਲੇਆਮ ਦੇ ਵਿੱਚ, ਜਿਹੜਾ ਉਹਨੇ ਸਾਡੀ ਨਸਲਕੁਸ਼ੀ ਕੀਤੀ ਸੀ। ਪਰ ਜਿਸ ਤਰ੍ਹਾਂ ਨਵੀਆਂ ਪਾਰਟੀਆਂ ਸਾਹਮਣੇ ਆਉਂਦੀਆਂ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਾਹਮਣੇ ਆਈ ਹੈ, ਉਸਨੇ ਕਿਹਾ ਕਿ ਮੈਂ ਸਿੱਖਾਂ ਦੀ ਮਦਦ ਕਰਾਂਗੇ ਚਾਹੇ ਨਵੰਬਰ 84 ਨਸਲਕੁਸ਼ੀ ਹੋਵੇ, ਕੁਛ ਵੀ ਹੋਵੇ। ਤੁਹਾਨੂੰ ਕੀ ਲੱਗਦਾ ਇਹਨਾਂ ਪਾਰਟੀਆਂ ਤੋਂ ਸਾਨੂੰ ਇਨਸਾਫ ਮਿਲ ਸਕਦਾ ਹੈ? ਦੇਖੋ ਜੀ, ਜਿੰਨਾ ਇਹ ਜਿਹੜੀਆਂ ਪਾਰਟੀਆਂ ਨੇ, ਨਵੀਆਂ ਪਾਰਟੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਜਾਂਦੀਆਂ ਰਹਿੰਦੀਆਂ ਨੇ, ਇਹਨਾਂ ਦੇ ਕਿਉਂਕਿ ਇਹਨਾਂ ਨੇ ਵੋਟ ਬੈਂਕ ਦੀ ਰਾਜਨੀਤੀ ਇੰਡੀਆ ਦੇ ਵਿੱਚ ਸਦਾ ਤੋਂ ਹੀ ਖੇਡੀ ਜਾ ਰਹੀ ਹੈ ਤੇ ਹੁਣ ਵੀ ਖੇਡ ਰਹੇ ਨੇ। ਜਿਹੜੀ ਵੋਟ ਦੀ ਰਾਜਨੀਤੀ ਹੈ ਇਹ ਦੇਖਦੀਆਂ ਨੇ ਕਿ ਜਿਹੜੀਆਂ ਵੋਟਾਂ ਨੇ ਸਾਡੀਆਂ ਕਿੱਥੋਂ, ਕਿਹੜੇ ਲੋਕ ਨਾਰਾਜ਼ ਚੱਲ ਰਹੇ ਨੇ ਤੇ ਕਿਹਨਾਂ, ਉਹਨਾਂ ਨੂੰ ਕਿਵੇਂ ਆਪਣੇ ਨਾਲ ਜੋੜਿਆ ਜਾਵੇ। ਤੇ ਮੈਂ ਸਮਝਦਾ ਕਿ ਇਸ ਤੋਂ ਵੱਧ ਸ਼ਾਇਦ ਇਹਨਾਂ ਪਾਰਟੀਆਂ ਦਾ ਹਜੇ ਤਾਂ ਸਾਨੂੰ ਕੁਛ ਗੱਲ ਨਹੀਂ ਲੱਗਦੀ। ਪਰ ਹਾਂ, ਜੇ ਆਉਣ ਵਾਲੇ ਟਾਈਮ ਦੇ ਵਿੱਚ
ਜੇ ਕੁਝ ਕਰਕੇ ਦਿਖਾਉਣਗੇ, ਕਿਉਂਕਿ ਗੱਲਾਂ ਤਾਂ ਸਾਨੂੰ ਬਹੁਤ ਕੀਤੀਆਂ ਨੇ ਪਿੱਛੇ, ਬੀਜੇਪੀ ਵਾਲਿਆਂ ਨੇ ਵੀ ਬੜੀਆਂ ਗੱਲਾਂ ਕੀਤੀਆਂ ਸੀ, ਇਹ ਵੀ ਹੁਣ ਗੱਲਾਂ ਕਰ ਰਹੇ ਨੇ, ਪਰ ਸਾਨੂੰ ਆਊਟਪੁੱਟ ਕੋਈ ਨਹੀਂ ਹੈ। ਆਊਟਪੁੱਟ ਤੋਂ ਬਿਨਾਂ ਕੱਲੀਆਂ ਗੱਲਾਂ ਦੇ ਨਾਲ ਮੇਰਾ ਖਿਆਲ ਜੇ ਕਿਸੇ ਨੂੰ ਭੁੱਖ ਲੱਗੀ ਹੋਵੇ ਤੇ ਉਹਦਾ ਢਿੱਡ ਨਹੀਂ ਭਰਦਾ ਹੁੰਦਾ, ਤੇ ਸਾਨੂੰ ਕੋਈ ਨਾ ਕੋਈ ਸਾਹਮਣੇ ਗੱਲ ਹੋ ਕੇ ਪ੍ਰੈਕਟੀਕਲੀ ਸਾਨੂੰ ਗੱਲ ਚਾਹੀਦੀ ਹੈ। ਤੇ ਨਹੀਂ ਤਾਂ ਜਿਹੜਾ ਸਾਡਾ ਅਸਲੀ ਗੱਲ ਹੈ, ਮੈਂ ਤਾਂ ਸਮਝਦਾ ਕਿ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਕਿਹਾ ਕਰਦੇ ਸਨ, ਉਹੀ ਸਾਡਾ ਅਸਲੀ ਨਿਸ਼ਾਨਾ, ਤੇ ਉਸ ਦੀ ਪੂਰਤੀ ਤੋਂ ਬਿਨਾਂ ਸਾਡੀ, ਮੈਂ ਸਮਝਦਾ ਕਿ ਕੋਈ ਜਿਹੜੀ ਸਾਡੀ ਪ੍ਰਾਪਤੀ ਹੈ ਉਹ ਨਹੀਂ ਹੋ ਸਕਦੀ। ਬਿਲਕੁਲ ਬਿਲਕੁਲ ਵੀਰ ਜੀ ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇਹ ਕੇਸਿਸ ਦੀ ਅਪਡੇਟ ਦਿੱਤੀ। ਇਸੇ ਤਰ੍ਹਾਂ ਅਸੀਂ ਐਪਲ ਤੋਂ ਬਾਅਦ ਵੀ ਤੁਹਾਨੂੰ ਇਹਨਾਂ ਕੇਸਾਂ ਦੀ ਅਪਡੇਟ ਤੁਹਾਡੇ ਕੋਲ ਅਸੀਂ ਲਵਾਂਗੇ, ਪਰ ਤਦ ਤੱਕ ਲਈ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 The Nal will be right back after a short break.